ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਇਹਨਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ, ਬਿਜ਼ਨਸ ਦੀ इंश्योरेंस करवा सकते हो। 4082722500। गुरदीप सिंह वैदी कलोवा, सतनाम सिंह शेरगिल सलमा, मनजीत सिंह दवाना फ्रेजनो, जेंडर होम लोन वाले मोहन चीमा जी। 5599052575 टर्कियाना इमीग्रेशन लॉ फर्म 4159090503। बहुत बहुत धन्यवाद करते हैं। प्रोग्रामाਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਕਿਸਾਨਾਂ ਦੀ ਜੇ ਗੱਲ ਕਰੀਏ, ਉਹਨਾਂ ਨੂੰ ਅਜੇ ਮਿਸ਼ਰਾ ਦਾ ਸੁਨੇਹਾ ਸੀਗਾ ਕਿ ਉਹ ਗੱਲਬਾਤ ਕਰਨ, ਪਰ ਕਿਸਾਨਾਂ ਨੇ ਸੱਦਾ ਠੁਕਰਾਇਆ। ਅਜੇ ਮਿਸ਼ਰਾ ਉਹੀ ਬੰਦਾ ਜੀ ਜਿਹਨੇ ਇੱਥੇ ਸਤੰਬਰ ਮਹੀਨੇ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਇਹ ਗੱਲ ਕਹੀ ਸੀ, ਜੇ ਮੈਨੂੰ ਛੋਟ ਮਿਲੇ ਮੈਂ 2 ਮਿੰਟਾਂ 'ਚ ਇਹਨਾਂ ਨੂੰ ਸਿੱਧੇ ਕਰ ਦੂੰਗਾ। ਤੇ ਉਹਦੇ ਭਾਸ਼ਣ ਦਾ ਹੀ ਇਹ ਅਸਰ ਸੀਗਾ ਕਿ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਜੀਪ ਚੜਾਈ ਗਈ, ਤੁਰੇ ਜਾਂਦੇ ਕਿਸਾਨਾਂ ਦੇ ਉੱਤੇ। ਇਹ ਮਸਲਾ ਬਹੁਤ ਵੱਡਾ ਮਸਲਾ ਬਣ ਕੇ ਉੱਭਰਿਆ। ਉਹਦਾ ਮੁੰਡਾ ਜੇਲ੍ਹ ਦੇ ਵਿੱਚ ਹੈ। ਅਜੇ ਉਹਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ 15 ਨਵੰਬਰ ਤੱਕ ਟਾਲੀ ਗਈ ਆ। ਇਹਦੇ ਵਿੱਚ 4 ਕਿਸਾਨ ਮਾਰੇ ਗਏ ਸੀਗੇ ਤੇ ਇੱਕ ਪੱਤਰਕਾਰ ਦੀ ਮੌਤ ਹੋਈ ਸੀਗੀ। ਉਹਨੇ ਕਿਸਾਨਾਂ ਨੂੰ ਕੱਲ ਇਹ ਕਿਹਾ ਕਿ ਉਹਦੇ ਨਾਲ ਆ ਕੇ ਮੀਟਿੰਗ ਕਰ ਲਓ, ਔਰ ਮੀਟਿੰਗ ਝੋਨੇ ਦੀ ਖਰੀਦ ਨੂੰ ਲੈ ਕੇ ਤੇ ਬਾਕੀ ਜਿਹੜੇ ਮੁੱਦੇ ਸੀ ਉਹ ਵਿਚਾਰੇ ਜਾਣੇ ਸੀਗੇ। ਤੇ ਇਹ ਵੀ ਕਿਹਾ ਕਿ 3 ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ ਨੂੰ ਨਿਬੇੜਿਆ ਜਾ ਸਕੇ, ਕਿਉਂਕਿ ਉਹਦਾ ਮੁੰਡਾ ਮੁੱਖ ਮੁਲਜ਼ਮ ਹੈ ਇਹਦੇ ਵਿੱਚ। ਇਹ ਉਹੀ ਬੰਦਾ ਜਿਹੜਾ ਕਹਿੰਦਾ ਸੀਗਾ ਮੈਂ ਸਿਆਸਤ ਛੱਡ ਦੂੰਗਾ ਜੇ ਮੇਰਾ ਮੁੰਡੇ ਦੀ ਉੱਥੇ ਸ਼ਮੂਲੀਅਤ ਵੀ ਸਾਹਮਣੇ ਆ ਗਈ। ਉਹ ਮੇਨ ਮੁਲਜ਼ਮ ਦੇ ਤੌਰ ਦੇ ਉੱਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਬੇਸ਼ਰਮੀ ਦੀ ਹੱਦ ਤਾਂ ਇਹ ਆ ਕਿ ਨਾ ਇਸ ਬੰਦੇ ਨੇ ਅਸਤੀਫਾ ਦਿੱਤਾ, ਨਾ ਕੇਂਦਰ ਦੀ ਸਰਕਾਰ ਨੇ ਉਹਨੂੰ ਲਾਂਭੇ ਕੀਤਾ। ਸਿੱਖ ਭਾਈਚਾਰੇ ਦੇ ਆਗੂਆਂ ਨੇ ਗੁਰਦੁਆਰੇ ਦੇ ਵਿੱਚ ਇੱਕ ਹੰਗਾਮੀ ਤੇ ਇਹ ਕਿਹਾ ਕਿ ਕਿਸਾਨਾਂ ਨੂੰ ਮੰਤਰੀ ਨਾਲ ਬੈਠਕ ਨਹੀਂ ਕਰਨੀ ਚਾਹੀਦੀ। ਇਹ ਕਿਹਾ ਗਿਆ ਕਿ ਅਸੀਂ ਮਿਲ ਕੇ ਫੈਸਲਾ ਲਿਆ, ਜਿਹੜਾ ਜਸਵੀਰ ਸਿੰਘ ਵਿਰਕ ਆ ਉਹਨੇ, ਕਿ ਮੰਤਰੀ ਦੀ ਰਿਹਾਇਸ਼ ਦੇ ਉੱਤੇ ਮੀਟਿੰਗ ਨਹੀਂ ਜਾਵਾਂਗੇ, ਨਾ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ। ਇਹ ਕਿਹਾ ਗਿਆ ਕਿ ਉਹ ਕਿਸਾਨਾਂ ਨੂੰ ਝੋਨੇ ਦੇ ਉੱਚੇ ਮੁੱਲ ਦਾ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰੂਗਾ, ਪਰ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 3 ਅਕਤੂਬਰ ਦੀ ਘਟਨਾ ਦੇ ਵਿੱਚ ਗਈਆਂ ਜਾਨਾਂ ਦਾ ਮੁੱਲ ਕਦੇ ਨਹੀਂ ਤਾਰ ਸਕਦਾ। ਦੇਖੋ, ਇਹ ਤਰੀਕੇ ਨੇ, ਇਹ ਕੋਈ ਅਜੇ ਮਿਸ਼ਰਾ ਦੇ ਤਰੀਕੇ ਇੱਥੇ ਮੁੱਕ ਨਹੀਂ ਜਾਣੇ, ਇੱਥੇ ਖਤਮ ਨਹੀਂ ਹੋ ਜਾਣੇ। ਉਹਨੂੰ ਪਤਾ ਹੈ ਕਿ ਜੇ ਕਿਸਾਨ ਆਪਣੀ ਗੱਲ ਤੇ ਅੜੇ ਰਹਿੰਦੇ ਆ, ਗਵਾਹੀਆਂ ਬੜੀਆਂ ਸਖਤ ਨੇ, ਉਹਦਾ ਮੁੰਡਾ ਬਚ ਨਹੀਂ ਸਕਣਾ। ਉਹ ਹੁਣ ਮਿੱਠੀ ਗੋਲੀ ਪਾਊਗਾ, ਔਰ ਮਿੱਠੀ ਗੋਲੀ ਪਾ ਕੇ ਕੁਝ ਬੰਦੇ ਤੋੜਨ ਦੇ ਯਤਨ ਕਰੂਗਾ, ਔਰ ਉਹ ਧਮਕਾ ਵੀ ਸਕਦਾ, ਡਰਾ ਵੀ ਸਕਦਾ, ਉਂਝ ਵੀ ਜਿਹੜਾ ਉਹ ਪਲੋਸ ਸਕਦਾ। ਹਾਲ ਦੀ ਘੜੀ ਤਾਂ ਭਾਈਚਾਰੇ ਨੇ ਉੱਥੇ ਨਾ ਕਰਤੀ ਹੈ ਕਿ ਉਹਦੇ ਨਾਲ ਨਹੀਂ ਜਾਣਗੇ, ਪਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਪਣੇ ਲੋਕਾਂ ਦੀ ਇਹ ਬਣੀ ਰਹਿੰਦੀ ਹੈ ਨਾ, ਇਹਨਾਂ ਨੂੰ ਪਾੜ ਲਿਆ ਜਾਂਦਾ, ਇਹਨਾਂ ਨੂੰ ਅੱਧੇ ਪਚੱਧੇ ਜੇ ਕਰਕੇ ਨਾਲ ਜੋੜ ਲਿਆ ਜਾਂਦਾ। ਜੇ ਏਦਾਂ ਨਾ ਹੋਏ, ਏਕਾ ਰਿਹਾ, ਤਾਂ ਇਹਦੇ ਮੁੰਡੇ ਨੂੰ ਸਜ਼ਾ ਪੱਕੀ ਹੈ। ਜੇ ਏਕਾ ਨਾ ਰਿਹਾ ਤੇ ਫਿਰ ਕੁਝ ਲੋਕ ਟੁੱਟ ਵੀ ਸਕਦੇ। ਜੀ ਦੇਖੋ ਕਿ ਉਹਨਾਂ ਦੀ ਕੋਸ਼ਿਸ਼ ਤਾਂ ਰਹੂਗੀ ਵੀ ਆਪਾਂ ਪੜ੍ਹੀਏ ਇਹਨਾਂ ਨੂੰ। ਅੱਗੇ ਸੋਨੀਆ ਗਾਂਧੀ ਵੱਲੋਂ ਅਮਰਿੰਦਰ ਦਾ ਅਸਤੀਫਾ ਪ੍ਰਵਾਨ। ਇਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ 7 ਸਫ਼ਿਆਂ ਦਾ ਲਿਖਿਆ ਸੀ ਸੋਨੀਆ ਗਾਂਧੀ ਨੂੰ, ਔਰ ਇਹਦੇ ਵਿੱਚ ਆਪਣੀ ਨਵੀਂ ਪਾਰਟੀ ਵੀ ਉਹਨੇ ਬਣਾ ਲਈ ਸੀ, ਪੰਜਾਬ ਲੋਕ ਕਾਂਗਰਸ। ਹਾਲਾਂਕਿ ਕਿਸੇ ਨੇ ਕਮੈਂਟ ਕੀਤਾ ਸੀ ਵੀ ਨਾ ਪੰਜਾਬ ਨਾਲ ਹੈ ਨਾ ਲੋਕ ਨਾਲ ਨੇ, ਤੇ ਕਾਂਗਰਸ ਤੋਂ ਤਾਂ ਵੱਖਰਾ ਹੀ ਹੋ ਗਿਆ ਉਹ, ਤੇ ਫਿਰ ਪੰਜਾਬ ਲੋਕ ਕਾਂਗਰਸ ਨਾਮ ਰੱਖ ਲਿਆ। 7 ਸਫ਼ਿਆਂ ਦੇ ਇਸ ਅਸਤੀਫੇ ਨੇ ਕਈ ਸਵਾਲ ਕੈਪਟਨ ਅਮਰਿੰਦਰ ਸਿੰਘ ਦੀ 4.5 ਸਾਲ ਦੀ ਨਿਖਿੱਧ ਕਾਰਗੁਜ਼ਾਰੀ ਤੇ ਖੜੇ ਕੀਤੇ ਆ। ਆਪ ਹੀ ਉਹਨੇ ਖਾਸ ਤੌਰ ਦੇ ਉੱਤੇ ਇਸ ਚਿੱਠੀ ਦੇ ਵਿੱਚ ਉਹਨੇ ਜਿਹੜਾ ਰੇਤ ਮਾਫੀਏ ਦਾ ਜ਼ਿਕਰ ਕਰਕੇ ਮੁਸ਼ਕਲ ਸਹੇੜੀ ਆ, ਜਾਂ ਫਿਰ ਇਹ ਕਹਿ ਕੇ ਉਹਨੇ ਆਪਣੇ ਆਪ ਨੂੰ ਬਹੁਤ ਵੱਡਾ ਨੇਤਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਤਾਂ 84ਵਿਆਂ ਦੇ ਵਿੱਚ 88ਵਿਆਂ ਦੇ ਵਿੱਚ
ਕੇਂਦਰ ਸਰਕਾਰ ਦੇ ਨਾਲ ਪੰਜਾਬ ਦੀ ਵਿਚੋਲਗਿਰੀ ਕਰਦਾ ਰਿਹਾ ਤੇ ਮੈਂ ਨਿਸ਼ਾਨੇ ਦੇ ਉੱਤੇ ਰਿਹਾ। ਇਹ ਵੀ ਉਹਨੇ ਦੱਸਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਆ। ਜਦੋਂ ਉਹਨੇ ਪਾਰਟੀ ਆਪਣੀ ਬਣਾ ਲਈ ਤੇ ਇਹ ਅਸਤੀਫਾ ਮਨਜ਼ੂਰ ਹੋ ਜਾਣਾ ਸੀ। ਸਾਬਕਾ ਮੁੱਖ ਮੰਤਰੀ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਉਹਨੇ ਅਸਤੀਫਾ ਦਿੱਤਾ ਸੀਗਾ, ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀਗਾ। ਹੁਣ ਕਾਂਗਰਸ ਦੇ ਜਨਰਲ ਸਕੱਤਰ ਨੇ ਇਹ ਕਿਹਾ ਕਿ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਮੈਨੂੰ ਬੇਇੱਜ਼ਤ ਕਰਕੇ ਰਾਤੋਂ ਰਾਤ ਸਾਜ਼ਿਸ਼ ਘੜ ਕੇ ਅਹੁਦੇ ਤੋਂ ਲਾਇਆ ਗਿਆ, ਜਦੋਂ ਕਿ ਕਾਂਗਰਸ ਦੇ ਸੂਤਰ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੇ ਅਹੁਦੇ ਤੋਂ ਲਾਂਭੇ ਕਰਨ ਤੋਂ ਇਲਾਵਾ ਕਾਂਗਰਸ ਦੇ ਕੋਲੇ ਕੋਈ ਹੋਰ ਚਾਰਾ ਨਹੀਂ ਸੀ ਰਹਿ ਗਿਆ, ਕਿਉਂਕਿ 2022 ਦੇ ਵਿੱਚ ਉਹ ਕਿਹੜਾ ਮੂੰਹ ਲੈ ਕੇ ਲੋਕਾਂ ਦੇ ਕੋਲੇ ਜਾਂਦੀ। ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ ਦੇ ਵਿੱਚ ਬਹਿ ਕੇ ਜਿਹੜੇ ਕਾਂਗਰਸੀ ਕਰਪਸ਼ਨ ਕਰਦੇ ਸੀ ਉਹਨਾਂ ਦੀਆਂ ਫਾਈਲਾਂ ਹੀ ਬਣਾਉਂਦਾ ਰਿਹਾ ਜੀ, ਹੋਰ ਤਾਂ ਕੱਖ ਕੀਤਾ ਨਹੀਂ। ਦੱਬ ਕੇ ਰੱਖੀਆਂ ਜੀ, ਦੱਬ ਕੇ ਰੱਖੀਆਂ, ਪੈਸੇ ਲੈਂਦਾ ਰਿਹਾ, ਹੋਰ ਤਾਂ ਕੁਛ ਨਹੀਂ। ਅੱਗੇ ਜਿਮਨੀ ਚੋਣਾਂ ਦੇ ਵਿੱਚ ਝਟਕੇ ਤੋਂ ਬਾਅਦ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਡਿਊਟੀ ਘਟਾਈ। ਦੇਖੋ, ਇਹ ਮੰਨਣ ਚਾਹੇ ਨਾ, ਇਹ ਝਟਕਾ ਬਹੁਤ ਵੱਡਾ ਲੱਗਿਆ। ਕੱਲ ਦੇ ਪ੍ਰੋਗਰਾਮ 'ਚ ਮੈਂ ਤੁਹਾਡੇ ਨਾਲ ਵਿਸਤਾਰ ਸਾਂਝੀ ਕੀਤੀ ਸੀ ਕਿ ਕਿਵੇਂ ਕਿਹੜੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਹ ਵੱਡਾ ਝਟਕਾ ਲੱਗਿਆ। ਇਹਦੇ ਉੱਤੇ ਅਜੇ ਤੱਕ ਕੋਈ ਪ੍ਰਤੀਕਰਮ ਭਾਜਪਾ ਦੇ ਵੱਲੋਂ ਨਹੀਂ ਦਿੱਤਾ ਗਿਆ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਹੋਈ ਜ਼ਬਰਦਸਤ ਹਾਰ ਦੇ ਉੱਤੇ। ਹਿਮਾਚਲ ਪ੍ਰਦੇਸ਼ ਜਿੱਥੇ ਉਹਦਾ ਰਾਜ ਹੈ ਉੱਥੇ ਉਹਦਾ ਸੂਪੜਾ ਸਾਫ਼ ਹੋ ਗਿਆ। 3 ਵਿਧਾਨ ਸਭਾ ਦੀਆਂ 1 ਲੋਕ ਸਭਾ ਦੀ ਸੀਟ ਸੀ, ਚਾਰੇ ਦੀਆਂ ਚਾਰੇ ਹਾਰ ਗਏ। ਹਰਿਆਣੇ ਦੇ ਵਿੱਚ ਹਾਰ ਗਏ। ਪੱਛਮੀ ਬੰਗਾਲ ਦੇ ਵਿੱਚ ਇੰਨਾ ਬੁਰਾ ਹਾਲ ਹੋਇਆ ਕਿ ਜ਼ਮਾਨਤਾਂ ਜ਼ਬਤ ਹੋ ਗਈਆਂ। ਉੱਥੇ ਜਿਹੜੀਆਂ 4 ਸੀਟਾਂ ਦੇ ਉੱਤੇ ਚੋਣ ਸੀ, ਚਾਰੇ ਦੀਆਂ ਚਾਰੇ ਤ੍ਰਿਣਮੂਲ ਕਾਂਗਰਸ ਜਿੱਤ ਗਈ। ਜਿੱਥੇ ਭਾਰਤੀ ਜਨਤਾ ਪਾਰਟੀ ਕੁਝ ਮਹੀਨੇ ਪਹਿਲਾਂ ਕਹਿੰਦੀ ਸੀ ਕਿ ਅਸੀਂ ਸਰਕਾਰ ਬਣਾਉਣੀ ਹੈ, ਉੱਥੇ ਲੋਕਾਂ ਨੇ ਘਰ ਨੂੰ ਤੋੜ ਦਿੱਤਾ। ਇਹ ਹੁਣ ਵੱਡਾ ਝਟਕੇ ਤੋਂ ਬਾਅਦ, ਕਿਉਂਕਿ 1 ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ, ਰੋਜ਼ 35 ਪੈਸੇ ਕੀਮਤ ਪੈਟਰੋਲ ਤੇ ਡੀਜ਼ਲ ਦੀ ਵੱਧ ਰਹੀ ਸੀ। ਇਹ 35 ਦਾ ਕੀ ਅੰਕੜਾ ਆ, ਇਹ ਵੀ ਸਮਝ ਤੋਂ ਅਜੇ ਪਰੇ ਵਾਲੀ ਗੱਲ ਆ। ਹੁਣ ਜਿਹੜੇ ਝਟਕੇ ਲੱਗੇ ਜ਼ਿਮਨੀ ਚੋਣਾਂ ਦੇ ਵਿੱਚ, ਸਰਕਾਰ ਨੇ ਦਬਾਅ ਦੇ ਮੂਹਰੇ ਝੁਕਦਿਆਂ ਅਸਮਾਨ ਤੇ ਪੁੱਜੀਆਂ ਤੇਲ ਕੀਮਤਾਂ ਨੂੰ ਹੇਠਾਂ ਲਿਆਉਣ ਦੇ ਵਾਸਤੇ ਪੈਟਰੋਲ ਤੇ ਡੀਜ਼ਲ ਤੇ ਲੱਗਦੀ ਐਕਸਾਈਜ਼ ਡਿਊਟੀ 5 ਰੁਪਏ ਪੈਟਰੋਲ ਤੇ 10 ਰੁਪਏ ਡੀਜ਼ਲ ਦੇ ਉੱਤੇ ਘਟਾਉਣ ਦਾ ਫੈਸਲਾ ਜਿਹੜਾ ਉਹ ਲਿਆ। ਇਹਨੂੰ ਬੜੇ ਵੱਡੇ ਰੂਪ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਤੁਹਾਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ। ਇਹ ਤੋਹਫਾ ਪਤਾ ਨਹੀਂ ਕਿਹੋ ਜਿਹਾ ਕਿ 24 ਰੁਪਏ ਤੋਂ ਉੱਤੇ ਪਿਛਲੇ ਦਿਨਾਂ ਦੇ ਵਿੱਚ ਵਾਧਾ ਕਰਕੇ ਹੁਣ ਇਹਦੇ ਵਿੱਚ 5 ਰੁਪਏ ਤੇ 10 ਰੁਪਏ ਜਿਹੜੀ ਛੋਟ ਹੈ ਉਹ ਦਿੱਤੀ ਜਾ ਰਹੀ ਹੈ। ਤੋ ਇਹਨੂੰ ਤੁਸੀਂ ਤੋਹਫਾ ਤਾਂ ਦੀਵਾਲੀ ਦਾ ਨਹੀਂ ਕਹਿ ਸਕਦੇ, ਪਰ ਸਰਕਾਰ ਇਹਨੂੰ ਪ੍ਰਚਾਰ ਰਹੀ ਹੈ ਵੱਡੇ ਪੱਧਰ ਦੇ ਉੱਤੇ। ਦਿੱਲੀ ਦੇ ਵਿੱਚ ਪੈਟਰੋਲ ਦਾ ਰੇਟ 110 ਰੁਪਏ ਨੂੰ ਟੱਪਿਆ ਹੋਇਆ, ਜਦੋਂ ਕਿ ਡੀਜ਼ਲ ਦਾ ਰੇਟ 106 ਰੁਪਏ ਨੂੰ ਟੱਪਿਆ ਹੋਇਆ, 107 ਦੇ ਨੇੜੇ ਤੇੜੇ ਆ। ਭਾਰਤੀ ਜਨਤਾ ਪਾਰਟੀ ਬੜੇ ਵੱਡੇ ਵੱਡੇ ਇਸ਼ਤਿਹਾਰ ਦੇ ਰਹੀ ਹੈ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਬਹੁਤ ਵੱਡੀ ਇੱਕ ਛੋਟ ਦੇ ਦਿੱਤੀ ਉਹਨੇ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਇਹਦੇ ਮੰਤਰੀ ਕਹਿੰਦੇ ਸੀਗੇ ਕਿ ਇਹ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਸ ਕਰਕੇ ਵਧਾਈਆਂ ਵੀ ਅਸੀਂ ਟੀਕਾ ਵੀ ਤਾਂ ਲਾਉਣਾ ਲੋਕਾਂ ਨੂੰ। ਹੁਣ ਇਹ ਟੀਕਾ ਜਿਹੜਾ ਸੀਗਾ ਉਹਨਾਂ ਦੀਆਂ ਜੇਬਾਂ ਦੇ ਉੱਤੇ ਲੱਗ ਰਿਹਾ ਸੀ, ਪਰ ਕਿਹਾ ਜਾ ਰਿਹਾ ਸੀਗਾ ਕਿ ਕਰੋਨਾ ਦਾ ਟੀਕਾ, ਤੇ ਉਹਦੇ ਕਰਕੇ ਕਹਿੰਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਨੇ। ਇਹ ਵਧੀਆਂ ਹੋਈਆਂ ਕੀਮਤਾਂ ਦੀ ਵਜ੍ਹਾ ਕਰਕੇ ਇੱਕ ਤਾਂ ਇਹ ਆ ਕਿ ਲੋਕ ਬੋਲੇ ਨਹੀਂ। ਹੱਦ ਇਸ ਗੱਲ ਦੀ ਆ ਕਿ 8 ਦਿਨ ਲਗਾਤਾਰ 35 ਪੈਸੇ ਪਰ ਲੀਟਰ ਪੈਟਰੋਲ, 35 ਪੈਸੇ ਪਰ ਲੀਟਰ ਡੀਜ਼ਲ ਦੀ ਕੀਮਤ ਵਧੀ ਲਗਾਤਾਰ। ਕੋਈ ਨਹੀਂ ਬੋਲ ਰਿਹਾ, ਕੋਈ ਕਿਸੇ ਜਗ੍ਹਾ ਤੋਂ ਵਿਰੋਧ ਸਾਹਮਣੇ ਨਹੀਂ ਆਇਆ। ਹਾਂ, ਵਿਰੋਧ ਜੇ ਲੋਕਾਂ ਨੇ ਦਰਜ ਕੀਤਾ ਤਾਂ ਵੋਟਾਂ ਦੇ ਰੂਪ ਦੇ ਵਿੱਚ ਦਰਜ ਕਰ ਦਿੱਤਾ। ਬਹੁਤੇ ਥਾਵਾਂ ਤੋਂ ਉਹਨਾਂ ਨੇ ਭਾਜਪਾ ਨੂੰ ਹਰਾ ਦਿੱਤਾ, ਜਿਹਨੂੰ ਦੇਖਦਿਆਂ ਹੋਇਆ ਹੁਣ ਉਹਨਾਂ ਨੂੰ ਇਹ ਕੁਝ ਪੈਸੇ ਵਾਪਸ ਲੈਣੇ ਪਏ ਆ। ਵੇਖਣਾ ਇਹ ਹੋਊਗਾ ਕਿ ਬਾਕੀ ਰੇਟਾਂ ਦੇ ਵਿੱਚ ਦੁਬਾਰਾ ਤੋਂ ਫੇਰ ਕੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ, ਜਾਂ ਇਹ ਜਿਹੜੀ ਥੋੜੀ ਜਿਹੀ ਰਾਹਤ ਦਿੱਤੀ ਗਈ ਆ ਉਹ ਜਾਰੀ ਰਹਿੰਦੀ ਹੈ। ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਲੁੱਟਣਗੇ ਤਾਂ ਸਹੀ। ਅੱਗੇ ਕਾਂਗਰਸੀਆਂ ਦੇ ਕੈਪਟਨ ਦੇ ਉੱਤੇ ਨਿਸ਼ਾਨੇ ਤੇ ਨਿਸ਼ਾਨੇ ਲੱਗ ਰਹੇ ਆ। ਦੇਖੋ, ਇਸ ਵੇਲੇ ਜਿਹੜਾ ਖਾਸ ਤੌਰ ਦੇ ਉੱਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਰੇਤ ਮਾਫੀਏ ਦੇ ਬਾਰੇ ਦੇ ਵਿੱਚ ਤਾਂ ਵਿਰੋਧੀ ਧਿਰਾਂ ਵੀ ਝੁਕ ਰਹੀਆਂ ਨੇ। ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਕਿ ਦੱਸੋ ਇਹ ਕੌਣ ਨੇ, ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਮੌਕਾ ਆਉਣ ਦੇ ਉੱਤੇ ਮੈਂ ਇਹ ਨਾਮ ਦੱਸੂਗਾ। ਕਹਿੰਦੇ ਕਿ ਮੌਕਾ ਕਦੋਂ ਆਉਣਾ, ਹੋਰ ਇਹ ਡਰਾਇਆ ਜਾ ਰਿਹਾ।
ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੁਝ ਕਾਂਗਰਸੀਆਂ ਨੂੰ ਕਿ ਮੇਰੇ ਕੋਲੇ ਨਾਮ ਨੇ, ਮੇਰੇ ਕੋਲੇ ਫਾਈਲਾਂ ਨੇ, ਮੈਂ ਇਹ ਜਨਤਕ ਕਰੂੰਗਾ, ਜਨਤਕ ਕੀਤੀਆਂ ਨਹੀਂ ਅਜੇ। ਸ਼ਾਇਦ ਉਹਦਾ ਕਾਰਨ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸੋਚਦੇ ਹੋਣਗੇ ਕਿ ਉਹਨਾਂ ਦੇ ਨਾਲ ਜਿਹੜੇ ਕਾਂਗਰਸੀ ਆ ਜਾਣਗੇ ਉਹਨਾਂ ਦੇ ਨਾਮ ਫਿਰ ਮੈਂ ਜਨਤਕ ਨਹੀਂ ਕਰੂੰਗਾ, ਤੇ ਜਿਹੜੇ ਨਹੀਂ ਆਉਣਗੇ ਉਹਨਾਂ ਦੇ ਨਾਮ ਜਨਤਕ ਕਰ ਦੂੰਗਾ। ਇਹ ਬਲੈਕਮੇਲਿੰਗ ਸਿਆਸਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹ ਇਹ ਕਹਿੰਦੇ ਆ ਕਿ ਮੇਰੇ ਕੋਲੇ ਇਹ ਨਾਮ ਨੇ, ਕੋਈ ਤਾਂ ਕਹਿੰਦਾ ਹੈ 12 ਨਾਮ ਨੇ, ਕੋਈ ਕਹਿੰਦਾ ਹੈ 30 ਨਾਮ ਨੇ, 12 ਨੇ ਜਾਂ 30 ਨੇ ਇਹ ਨਹੀਂ ਕੁਝ ਵੀ ਅਜੇ ਪਤਾ। ਪਰ ਉਹਦੇ ਵੱਲੋਂ ਇਹ ਪੱਤਾ ਜਿਹੜਾ ਖੇਡਿਆ ਗਿਆ, ਉਸ ਤੋਂ ਬਾਅਦ ਚੁਫੇਰੇ ਹਮਲੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਹੋ ਰਹੇ ਆ। ਨਵਜੋਤ ਸਿੰਘ ਸਿੱਧੂ ਨੇ ਤਾਂ ਉਹਨਾਂ ਨੂੰ ਕਾਇਰ, ਫਰਾਡ, ਰੋਂਦੂ ਬੱਚਾ ਤੇ ਕਈ ਕੁਝ ਹੋਰ ਜਿਹੜਾ ਉਹ ਕਹਿ ਦਿੱਤਾ। ਇਹ ਕਿਹਾ ਕਿ ਜਿਹੜਾ ਰੇਤ ਮਾਫੀਆ ਉਹ ਅਫਸਰਸ਼ਾਹੀ ਦੀ ਮਿਲੀ ਭੁਗਤ ਦੇ ਨਾਲ ਜੇ ਚੱਲ ਰਿਹਾ ਸੀਗਾ, ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ, ਤੇ ਅਸਲੀਅਤ ਨੂੰ ਜਾਣਦਿਆਂ ਵੀ ਚੁੱਪ ਰਹਿਣਾ, ਕੋਈ ਕਾਰਵਾਈ ਨਾ ਕਰਨਾ ਇਹ ਡਰਪੋਕ ਤੇ ਕਾਇਰ ਬੰਦੇ ਦਾ ਕੰਮ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਰਵਨੀਤ ਸਿੰਘ ਬਿੱਟੂ ਨੇ ਵੀ ਇੱਕ ਪਲਟਵਾਰ ਕੀਤਾ। ਉਹਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਤਿਕਾਰਯੋਗ ਆਗੂ ਹੈ, ਪਰ ਉਹ ਇਹ ਕਿਹਾ ਕਿ ਉਹ ਜਦੋਂ ਕਾਂਗਰਸ ਦੇ ਖਿਲਾਫ ਉਹ ਕੁਝ ਬੋਲਣਗੇ ਤਾਂ ਉਹ ਜਵਾਬ ਜ਼ਰੂਰ ਦੇਊਗਾ। ਉਹਨੇ ਇਹ ਗੱਲ ਕਹੀ ਆ ਕਿ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਆ, ਪਰ ਉਹਨਾਂ ਨੂੰ ਕਾਂਗਰਸ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ। ਇਹ ਸਵਾਲ ਰਵਨੀਤ ਸਿੰਘ ਬਿੱਟੂ ਨੇ ਖੜਾ ਕੀਤਾ। ਉਹਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਪਾਰਟੀ ਨਾਲ ਉਹਨਾਂ ਦਾ ਮੁਕਾਬਲਾ ਨਹੀਂ ਹੋ ਸਕਦਾ, ਕਿਉਂਕਿ ਜਿਸ ਵੇਲੇ ਤ੍ਰਿਣਮੂਲ ਬਣੀ ਸੀ ਉਸ ਵੇਲੇ ਮਮਤਾ ਬੈਨਰਜੀ ਮੁੱਖ ਮੰਤਰੀ ਨਹੀਂ ਸੀ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ 19 ਸਾਲ ਪ੍ਰਧਾਨ ਤੇ 9.5 ਸਾਲ ਮੁੱਖ ਮੰਤਰੀ ਰਹੇ। ਔਰ ਇਸ ਉਮਰ ਦੇ ਵਿੱਚ ਉਹਨੂੰ ਨਵੀਂ ਪਾਰਟੀ ਬਣਾਉਣ ਦੀ ਲੋੜ ਨਹੀਂ ਸੀਗੀ। ਇਹ ਵੀ ਕਿਹਾ ਕਿ ਜੇਕਰ ਉਹ ਪੰਜਾਬ ਦੇ ਕੰਮ ਕਰਾਉਂਦੇ ਤਾਂ ਉਹਨਾਂ ਨੂੰ ਬਦਲਣ ਦੀ ਜ਼ਰੂਰਤ ਨਾ ਪੈਂਦੀ। ਇਹ ਵੀ ਕਿਹਾ ਕਿ ਹੁਣ ਉਸ ਅਕਸ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਿਹੜਾ ਕਿ ਸੰਭਵ ਨਹੀਂਗਾ। ਤਾਂ ਰਵਨੀਤ ਸਿੰਘ ਬਿੱਟੂ ਨੇ ਵੀ ਇਹ ਸਵਾਲ ਖੜਾ ਕੀਤਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਕੋਈ ਫਾਈਲ ਸੀ ਤਾਂ ਇਹਦੇ ਉੱਤੇ ਉਹਨਾਂ ਨੇ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ ਜਦੋਂ ਉਹ ਮੁੱਖ ਮੰਤਰੀ ਸਨ। ਜੀ ਸਰੋਤਿਓ, ਜੇ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ WhatsApp ਤੇ ਖਬਰਾਂ ਆ ਸਕਣ ਤੇ ਤੁਸੀਂ ਸਾਡਾ ਨੰਬਰ ਹੈ ਚੈਟ ਕਰ ਸਕਦੇ ਹੋ 4087173222 408-717-3222। ਅੱਗੇ ਇੱਕ ਕੈਦੀ ਦੀ ਪਿੱਠ ਦੇ ਉੱਤੇ ਅੱਤਵਾਦੀ ਲਿਖੇ ਜਾਣ ਤੇ ਜਿਹੜੀ ਆ ਉਹ ਹੁਕਮ ਹੋ ਗਿਆ ਕਿ ਇਸ ਦੀ ਛਾਣਬੀਣ ਹੋਵੇ। ਇਹ ਹੁਕਮ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਦੇ ਕੋਲੇ ਜੇਲ੍ਹ ਦਾ ਮਹਿਕਮਾ ਵੀ ਹੈ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕੀਤੇ ਆ। ਇਹਦੇ ਵਾਸਤੇ 2 ਸੀਨੀਅਰ ਅਫਸਰਾਂ ਦੀ ਡਿਊਟੀ ਲਾਈ ਗਈ ਆ ਕਿ ਉਹ ਜਾਂਚ ਕਰਕੇ ਦੱਸਣਗੇ। ਇਹ ਕੈਦੀ ਜਿਹੜਾ ਕਿ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀਗਾ, ਤੇ ਉਹਨੇ ਇੱਕ ਚਿੱਠੀ ਵੀ ਲਿਖ ਕੇ ਲਿਆਂਦੀ ਜਿਹਦੇ ਵਿੱਚ ਉਹਨੇ ਇਹ ਗੱਲ ਲਿਖੀ ਕਿ ਉਹਨਾਂ ਦੇ ਉੱਤੇ ਬੜਾ ਤਸ਼ੱਦਦ ਕੀਤਾ ਜਾਂਦਾ ਕੈਦੀਆਂ ਦੇ ਉੱਤੇ, ਉਹਨਾਂ ਨੂੰ ਸਿਰਫ ਦਾਲ ਦਿੱਤੀ ਜਾਂਦੀ ਆ, ਰੋਟੀ ਗੰਦੀ ਆ, ਜਿਹਦੇ ਕਰਕੇ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਇਹ ਕੈਦੀ ਜਿਹੜਾ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ, ਤੇ ਇੱਕ ਹੋਰ ਕੇਸ ਦੇ ਵਿੱਚ ਉਹਦੀ ਇਹ ਪੇਸ਼ੀ ਸੀ। ਕਰਮਜੀਤ ਸਿੰਘ ਹੈ, ਇਹ ਪਿੰਡ ਬੱਲਮਗੜ੍ਹ ਪੈਂਦਾ, ਸੁਨਾਮ ਦੇ ਨੇੜੇ, ਪਟਿਆਲਾ ਡਿਸਟ੍ਰਿਕਟ ਦੇ ਵਿੱਚ। ਉਹ ਸੀਗਾ ਇਹ ਕੈਦੀ। ਉਹਨੇ ਅੰਦਰ ਜੱਜ ਸਾਹਿਬ ਦੇ ਮੂਹਰੇ ਜਾ ਕੇ ਆਪਣਾ ਜਿਹੜਾ ਕੁੜਤਾ ਸੀਗਾ ਉਹ ਪਿੱਠ ਤੋਂ ਚੁੱਕ ਕੇ ਦਿਖਾਇਆ ਕਿ ਉਹਦੀ ਪਿੱਠ ਦੇ ਉੱਤੇ ਅੱਤਵਾਦੀ ਲਿਖਿਆ ਹੋਇਆ। ਉਹਦੇ ਤੇ ਲਾਸ਼ਾਂ ਦੇ ਨਿਸ਼ਾਨ ਵੀ ਸੀਗੇ, ਕੁੱਟਮਾਰ ਦੇ ਬਹੁਤ ਸਾਰੇ। ਉਹ ਕਹਿੰਦਾ ਕਿ ਉਹਦੇ ਤੇ ਬਹੁਤ ਤਸ਼ੱਦਦ ਕੀਤਾ ਗਿਆ। ਸਵਾਲ ਇਹ ਹੈ ਕਿ ਜਦੋਂ ਤਰੀਕ ਹੁੰਦੀ ਆ, ਇੰਨਾ ਕੁ ਤਾਂ ਪ੍ਰਸ਼ਾਸਨ ਵੀ ਜਾਣਦਾ ਕਿ ਉਸ ਵੇਲੇ ਜਾਂ ਇਦਾਂ ਦੀ ਕੁੱਟਮਾਰ ਪ੍ਰਸ਼ਾਸਨ ਕਰਦਾ ਤਾਂ ਹੈਗਾ। ਜੇਲ੍ਹ ਪ੍ਰਸ਼ਾਸਨ ਜੋ ਕਹਿ ਲਈਏ ਉਸ ਸਿਰੇ ਦਾ ਗੰਦ ਪਾਉਂਦਾ ਅੰਦਰ, ਜਿੰਨੇ ਪੈਸੇ ਬਣਾਉਣ ਦੇ ਵਾਸਤੇ। ਪਰ ਇਸ ਮਾਮਲੇ ਦੇ ਵਿੱਚ ਥੋੜਾ ਇਹ ਆ ਕਿ ਕੈਦੀ ਵੀ ਕਈ ਵਾਰੀ ਜਿਹੜਾ ਉਹ ਰਲ ਜਾਂਦੇ ਆ। ਜਿਹੜਾ ਜੇਲ੍ਹ ਸੁਪਰੀਡੈਂਡੈਂਟ ਹੈ ਉਹ ਬਲਵੀਰ ਸਿੰਘ, ਉਹ ਇਹ ਕਹਿੰਦਾ ਹੈ ਕਿ ਇਹ ਕੈਦੀ ਕੋਰਾ ਝੂਠ ਬੋਲ ਰਿਹਾ, ਇਹਦੇ ਖਿਲਾਫ 12 ਪਰਚੇ ਨੇ, ਇੱਕ ਕਤਲ ਕੇਸ ਦੇ ਵਿੱਚ ਉਹਨੂੰ ਉਮਰ ਕੈਦ ਹੋ ਚੁੱਕੀ ਆ, ਤੇ ਜੇਲ੍ਹ ਦੇ ਵਿੱਚ ਇਹ ਗੈਂਗ ਬਣਾ ਰਿਹਾ ਸੀਗਾ। ਜੇ ਉਹਦੇ ਤੇ 12 ਪਰਚੇ ਨੇ, ਉਹ ਗੈਂਗ ਬਣਾ ਰਿਹਾ ਸੀ, ਤਾਂ ਉਹਦੀ ਪਿੱਠ ਦੇ ਉੱਤੇ ਅੱਤਵਾਦੀ ਤਾਂ ਨਹੀਂ ਲਿਖਿਆ ਜਾ ਸਕਦਾ ਨਾ।
ਕਿਸੇ ਵੀ ਹਾਲਤ ਦੇ ਵਿੱਚ। ਉਹ ਕੋਈ ਵੀ ਕਿਹੜਾ ਕਾਨੂੰਨ ਕਹਿੰਦਾ ਕਿ ਉਹਦੇ ਉੱਤੇ ਤੁਸੀਂ ਅੱਤਵਾਦੀ ਲਿਖ ਦਿਓ? ਜਿਹੜਾ ਇਹਦੇ ਵਿੱਚ ਜਿਨ੍ਹਾਂ ਨੇ ਫੋਟੋ ਦੇਖੀ ਆ ਦੇਖਣਗੇ ਤਾਂ ਜਿਹੜਾ ਅੱਤਵਾਦੀ ਲਫ਼ਜ਼ ਹੈ ਉਹਦੇ ਉੱਤੇ ਐੜੇ ਦੇ ਉੱਤੇ ਅਦਕ ਵੀ ਪਿਆ ਹੋਇਆ, ਕਿਉਂਕਿ ਜੇ ਇਹ ਤੱਤਾ ਕਰਕੇ ਸਰੀਏ ਦੇ ਨਾਲ ਲਿਖਿਆ ਗਿਆ ਤੇ ਮੇਰਾ ਖਿਆਲ ਇਹੋ ਜੀ ਤਾਂ ਜਿਹੜੀ ਵਿਆਕਰਣ ਹੈ ਉਹਦੇ ਤੋਂ ਤਾਂ ਗਰੇਜ ਕੀਤਾ ਜਾਂਦਾ ਹੈ। ਇਹਦਾ ਦੂਸਰਾ ਮਤਲਬ ਇਹ ਹੋ ਸਕਦਾ ਹੈ ਕਿ ਜਿਹੜਾ ਸਰੀਏ ਦਾ ਪਹਿਲਾਂ ਉਹ ਖਾਂਚਾ ਤਿਆਰ ਕੀਤਾ ਗਿਆ ਉਹੋ ਜਿਹਾ, ਤੇ ਫਿਰ ਉਹਨੂੰ ਗਰਮ ਕਰਕੇ ਉਹਦੀ ਪਿੱਠ ਦੇ ਉੱਤੇ ਲਾਇਆ ਗਿਆ। ਪਤਾ ਨਹੀਂ ਜਾਂਚ ਦੇ ਵਿੱਚ ਇਹ ਸਾਰਾ ਕੁਝ ਸਾਹਮਣੇ ਆ ਜਾਊਗਾ ਵੀ ਇਹਦੇ ਪਿੱਛੇ ਕੌਣ ਹੈ ਜਾਂ ਕੌਣ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਫਰੌਤੀ ਵਾਲੇ ਮਾਮਲੇ ਬੜੇ ਗੰਭੀਰ ਰਹੇ ਨੇ, ਬੇਹੱਦ ਗੰਭੀਰ ਰਹੇ ਨੇ। ਅੰਦਰ ਜਿਹੜਾ ਪ੍ਰਸ਼ਾਸਨ ਹੈ ਉਹ ਕੈਦੀਆਂ ਤੋਂ ਬਹੁਤ ਸਾਰੇ ਪੈਸੇ ਲੈਂਦਾ ਔਰ ਪੈਸੇ ਲੈ ਕੇ ਉਹ ਸਹੂਲਤਾਂ ਦਿੰਦਾ। ਬਿਲਕੁਲ ਜੀ, ਇੱਥੇ ਰਿਸ਼ਵਤ ਤੋਂ ਬਿਨਾਂ ਤਾਂ ਕੁਝ ਨਹੀਂ ਹੈਗਾ। ਅੱਗੇ ਚੰਨੀ ਤੇ ਸਿੱਧੂ ਦੇ ਸਮਝੌਤੇ ਦੇ ਯਤਨ ਜਾਰੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਹੁਣ ਛੇਤੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰੀ ਆਪਸ ਦੇ ਵਿੱਚ ਸਮਝੌਤਾ ਕਰ ਲੈਣਗੇ। ਆਉਂਦੇ ਦਿਨਾਂ ਦੇ ਦੌਰਾਨ ਉਹ ਇਕੱਠੇ ਨਜ਼ਰ ਆ ਸਕਦੇ ਆ। ਗੱਲ ਇਹ ਵੀ ਉੱਠ ਰਹੀ ਹੈ ਕਿ ਦੋਨਾਂ ਆਗੂਆਂ ਦੀ ਨਜ਼ਰ ਤਾਂ ਮਿਲ ਗਈ ਆ, ਦਿਲ ਤਾਂ ਅਜੇ ਮਿਲੇ ਨਹੀਂ ਅਜੇ, ਇਸ ਕਰਕੇ ਭਰੋਸੇ ਦੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜਿਹੜੇ ਕਾਂਗਰਸੀ ਵਿਧਾਇਕ ਨੇ ਉਹ ਚੁੱਪ ਕਰਕੇ ਦੀਵਾਲੀ ਤਾਂ ਘੱਟੋ ਘੱਟ ਅੱਜ ਮਨਾਉਣਗੇ ਕਿ ਸ਼ਾਂਤ ਹੋ ਗਿਆ ਸਾਰਾ ਕੁਝ, ਪਰ ਨਵਜੋਤ ਸਿੰਘ ਸਿੱਧੂ ਹੋਰੀ ਕਿੰਨੇ ਦਿਨ ਸ਼ਾਂਤ ਰਹਿਣਗੇ? ਜਿਹੜੀ ਕੱਲ ਦੀ ਉਹਨਾਂ ਦੀ ਬਾਡੀ ਲੈਂਗੁਏਜ ਸੀ, ਇੱਕ ਵਾਰੀ ਫੇਰ ਮਰਿਆਦਾ ਤਾਂ ਉਹ ਭੁੱਲੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਚ ਤੂੰ ਤੜਕ ਕਰਕੇ ਫਰੋਡੀਆ ਰੋਂਦੂ ਬਹੁਤ ਕੁਝ ਉਹਨਾਂ ਨੇ ਕਿਹਾ, ਕਿਉਂਕਿ ਜਦੋਂ ਕੋਈ ਬੰਦਾ ਕਿਸੇ ਖਾਸ ਜਗ੍ਹਾ ਦੇ ਉੱਤੇ ਬੈਠਾ ਹੋਇਆ ਫਿਰ ਉਹਨੂੰ ਲਫ਼ਜ਼ਾਂ ਦੀ ਮਰਿਆਦਾ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ, ਜਿਹੜਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਦੀ ਵੀ ਰੱਖਦੇ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਦੇ ਵਿਚਾਲੇ ਹੁਣ ਸਮਝੌਤਾ ਹੋ ਗਿਆ ਹੋਇਆ। ਹਰੀਸ਼ ਚੌਧਰੀ ਨੇ ਵਿਧਾਇਕਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਚੰਡੀਗੜ੍ਹ ਛੱਡ ਕੇ ਆਪੋ ਆਪਣੇ ਹਲਕੇ ਦੇ ਵਿੱਚ ਜਾਣ, ਤੇ ਇਹ ਵੀ ਕਿਹਾ ਗਿਆ ਹੈ ਕਿ ਹਲਕਿਆਂ ਦੇ ਵਿੱਚ ਪ੍ਰੋਗਰਾਮ ਰੱਖੇ ਜਾਣ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣਗੇ। 9 ਨਵੰਬਰ ਤੋਂ ਪੰਜਾਬ ਦਾ ਦੌਰਾ ਸ਼ੁਰੂ ਕਰਨਗੇ ਨਵਜੋਤ ਸਿੰਘ ਸਿੱਧੂ ਹੋਰੀ। ਇਹ ਕਿਹਾ ਗਿਆ ਕਿ ਜਥੇਬੰਦਕ ਢਾਂਚੇ ਦਾ ਐਲਾਨ ਛੇਤੀ ਹੋਣ ਵਾਲਾ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਅਨੁਸਾਰ ਕਾਂਗਰਸ ਦੇ ਡਿਸਟ੍ਰਿਕਟ ਪ੍ਰਧਾਨਾਂ ਦੀ ਸੂਚੀ ਇਸੇ ਹਫ਼ਤੇ ਜਾਰੀ ਹੋ ਸਕਦੀ ਹੈ। ਇੱਕ ਅੱਧੇ ਜ਼ਿਲ੍ਹੇ ਕਰਕੇ ਇਹ ਰੁਕੀ ਹੋਈ ਹੈ। ਦੂਜਾ ਇੱਕ ਪੱਖ ਇਹ ਵੀ ਸਾਹਮਣੇ ਆ ਰਿਹਾ ਕਿ ਜਿਹੜੇ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਸਮਝੌਤਾ ਹੋਇਆ ਉਹਦੇ ਵਿੱਚ 2.5 ਸਾਲ ਦੀ ਗੱਲ ਵੀ ਕੀਤੀ ਗਈ ਹੈ ਕਿ ਜਦੋਂ ਅਗਲੀ ਸਰਕਾਰ ਬਣੂਗੀ ਤੇ 2.5 ਸਾਲ ਦੇ ਵਾਸਤੇ ਦੋਨੋਂ ਮੁੱਖ ਮੰਤਰੀ ਬਣ ਸਕਦੇ ਆ। 2.5 ਸਾਲ ਵਾਲੀ ਗੱਲ ਆਮ ਬੰਦੇ ਦੇ ਜਿਹੜਾ ਉਹ ਸਮਝ ਨਹੀਂ ਪੈਂਦੀ। ਉਹ ਇਸ ਕਰਕੇ ਨਹੀਂ ਪੈਂਦੀ ਕਿ ਜਿੱਥੇ ਇਦਾਂ ਦਾ ਕੋਈ ਸਮਝੌਤਾ ਹੋਇਆ 2.5 ਸਾਲ ਵਾਲਾ, ਉੱਥੇ ਜਿਹੜਾ ਪਹਿਲਾਂ 2.5 ਸਾਲ ਬਣ ਜਾਂਦਾ ਉਹ ਫੇਰ ਨਹੀਂ ਛੱਡਦਾ ਜੀ। ਜੇ ਉਹਨੂੰ ਪਾਸੇ ਕੀਤਾ ਜਾਂਦਾ ਤੇ ਉਹ ਪਾਰਟੀ ਤੋੜ ਦਿੰਦਾ। ਬੜੇ ਸਾਰੇ ਤਜਰਬੇ ਇਸ ਤਰ੍ਹਾਂ ਦੇ ਹੋਏ ਆ ਜਿਹੜੇ ਕਿ ਸਿਰੇ ਨਹੀਂ ਚੜੇ। ਜੇ ਇਹ ਸੱਚ ਹੈ ਕਿ 2.5 ਸਾਲ 2.5 ਸਾਲ ਦਾ ਸਮਝੌਤਾ ਹੋਇਆ ਤੇ ਫਿਰ ਅਗਲਾ ਸਵਾਲ ਇਹ ਆਊਗਾ ਕਿ ਪਹਿਲੇ 2.5 ਸਾਲ ਕੌਣ ਬਣੂਗਾ? ਜਿਹੜਾ ਪਹਿਲੇ 2.5 ਸਾਲ ਬਣੂਗਾ ਉਹ ਅਗਲੇ ਨੂੰ 2.5 ਸਾਲ ਜਿਹੜਾ ਉਹ ਦੇਊਗਾ ਜਾਂ ਨਹੀਂ? ਇਹ ਬੜਾ ਇੰਟਰਸਟਿੰਗਲੀ ਕਾਂਗਰਸ ਦੀ ਲੜਾਈ ਦਾ ਵੇਖਣ ਵਾਲਾ ਪੱਖ ਹੋਊਗਾ। ਜੀ ਜੀ, ਸਮਾਂ ਆਉਣ ਤੇ ਪਤਾ ਲੱਗੂਗਾ ਕੀ ਹੋ ਰਿਹਾ ਹੈ। ਤੇ ਪਟਿਆਲੇ ਦੇ ਵਿੱਚ ਕਾਂਗਰਸ ਦੀ ਨਿਗਾਹ ਮੋਤੀ ਮਹਿਲ ਤੇ ਆ। ਦੇਖੋ ਜਿਹੜਾ ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਹੋਰੀ ਚਾਹੇ 2002 ਤੋਂ ਲੈ ਕੇ 7 ਤੱਕ ਮੁੱਖ ਮੰਤਰੀ ਰਹੇ, ਤਾਂ 16 ਦੇ ਵਿੱਚ ਫੇਰ ਬਣ ਗਏ, ਜਾਂ 12 ਦੇ ਵਿੱਚ ਅਰੂਸਾ ਆਲਮ ਦੇ ਆਉਣ ਦੀ ਵਜ੍ਹਾ ਕਰਕੇ ਬਣਦੇ ਰਹਿ ਗਏ। ਜਿਹੜਾ ਕੇਂਦਰ ਬਿੰਦੂ ਆ ਕਾਂਗਰਸ ਦਾ ਉਹ ਮੋਤੀ ਮਹਿਲ ਰਿਹਾ, ਨਿਊ ਮੋਤੀ ਮਹਿਲ ਜਿਹੜਾ, ਤੇ ਉੱਥੋਂ ਹੀ ਸਿਆਸਤ ਚੱਲਦੀ ਰਹੀ। ਜਿਉਂ-ਜਿਉਂ ਸਮਾਂ ਬੀਤਦਾ ਗਿਆ 2002 ਤੋਂ ਲੈ ਕੇ ਤੇ 2021 ਤੱਕ ਮਹਿਲ ਦੀਆਂ ਕੰਧਾਂ ਉੱਚੀਆਂ ਹੁੰਦੀਆਂ ਗਈਆਂ, ਲੋਕ ਇਹਦੇ ਤੋਂ ਦੂਰ ਕੀਤੇ ਜਾਂਦੇ ਰਹੇ। ਆਮ ਬੰਦੇ ਦਾ ਦਾਖਲਾ ਹੈ ਨਹੀਂ ਉੱਥੇ, ਉਹਨੂੰ ਬਹੁਤ ਸਾਰੀ ਸਿਕਿਉਰਿਟੀ ਦੇ ਲੇਅਰ ਜਿਹੜੇ ਨੇ ਉਹਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ। ਕੈਪਟਨ ਅਮਰਿੰਦਰ ਸਿੰਘ ਹੋਰੀ 2017 ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕੋ ਵਾਰੀ ਇੱਥੇ ਆਏ ਜਦੋਂ ਉਹਨਾਂ ਦੀ ਮਦਰ ਦੀ ਡੈਥ ਹੋਈ ਸੀ। ਪਰ ਪੁਲਿਸ ਮੋਤੀ ਮਹਿਲ ਦੇ ਆਲੇ ਦੁਆਲੇ ਜ਼ਰੂਰ ਲੱਗੀ ਰਹੀ ਚੁਫੇਰੇ। ਉਹ ਰਾਖੀ ਕਾਹਦੀ ਕਰਦੀ ਸੀ? ਇੱਟਾਂ ਦੀ ਜਾਂ ਅੰਦਰ ਘੋੜਿਆਂ ਦੀ?
ਇਹ ਤਾਂ ਨਹੀਂ ਕਿਸੇ ਨੂੰ ਵੀ ਜਿਹੜਾ ਉਹ ਪਤਾ। ਪਰ ਇੰਨਾ ਜ਼ਰੂਰ ਸੀਗਾ ਕਿ ਜਿਹੜੇ ਮੁਜ਼ਾਹਰਾਕਾਰੀ ਨੇ ਵੱਖ-ਵੱਖ ਮਹਿਕਮਿਆਂ ਦੇ, ਉਹਨਾਂ ਨੇ ਵੀ ਮੋਤੀ ਮਹਿਲ ਨੂੰ ਕੇਂਦਰ ਬਿੰਦੂ ਬਣਾ ਛੱਡਿਆ। ਇੰਨੀ ਕੁੱਟ YPS ਚੌਂਕ ਦੇ ਉੱਤੇ ਪਈ ਇਹਨਾਂ ਬੇਰੁਜ਼ਗਾਰਾਂ ਨੂੰ ਕਿ YPS ਚੌਂਕ ਦਾ ਨਾਮ ਬੇਰੁਜ਼ਗਾਰਾਂ ਨੂੰ ਕੁੱਟਣ ਵਾਲੀ ਜਗ੍ਹਾ ਬਣ ਗਿਆ। ਹੁਣ ਜਿਹੜਾ ਮਹਿਲ ਉੱਥੇ ਸੁੰਨ ਪਸਰੀ ਹੋਈ ਹੈ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨਹੀਂ ਰਹੇ। ਮਹਿਲ ਦੀਆਂ ਕੰਧਾਂ ਉੱਚੀਆਂ ਕਰਕੇ ਕੰਡੇ ਵਾਲੀਆਂ ਤਾਰਾਂ ਲਾਈਆਂ ਜਾ ਰਹੀਆਂ ਨੇ। ਇਹ ਕੰਡਿਆਲੀਆਂ ਤਾਰਾਂ ਕਿਹਦੇ ਵਾਸਤੇ ਨੇ ਇਹ ਨਹੀਂ ਪਤਾ, ਪਰ ਜਿਹੜੀ ਪਟਿਆਲੇ ਦੀ ਸਿਆਸਤ ਹੈ ਉਹਦੇ ਉੱਤੇ ਵੀ ਇਹਦਾ ਅਸਰ ਪੈਣ ਦੀ ਪੂਰੀ ਸੰਭਾਵਨਾ। ਇੱਥੇ ਜਿਹੜੇ ਦੀਵਾਲੀ ਦੇ ਇਸ਼ਤਿਹਾਰ ਨੇ ਉਹਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਲੰਬੇ ਸਮੇਂ ਤੋਂ ਬਾਅਦ ਕਾਂਗਰਸੀਆਂ ਦੇ ਇਸ਼ਤਿਹਾਰਾਂ ਚੋਂ ਗਾਇਬ ਨੇ। ਪਰਨੀਤ ਕੌਰ ਵੀ ਗਾਇਬ ਹੈ। ਜੈਇੰਦਰ ਕੌਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਬੇਟੀ ਆ, ਉਹ ਪਟਿਆਲੇ ਦੇ ਅੰਦਰੋਂ ਜਿਹੜਾ ਪਟਿਆਲੇ ਸ਼ਹਿਰੀ ਸੀਟ ਆ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਜਿੱਤਦੇ ਰਹੇ ਆ, ਉੱਥੋਂ ਉਹ ਤਿਆਰੀ ਕਰਦੀ ਰਹੀ ਆ, ਉਹਦੀ ਫੋਟੋ ਵੀ ਗਾਇਬ ਹੈ। ਇੱਥੇ PRTC ਦੇ ਚੇਅਰਮੈਨ KK ਸ਼ਰਮਾ ਤੇ ਜਿਹੜੇ ਮੇਅਰ ਨੇ ਬਿੱਟੂ ਸ਼ਰਮਾ, ਉਹਨਾਂ ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈ ਕਿਸੇ ਵੇਲੇ। ਜਿਹੜੀ ਕਾਂਗਰਸ ਦੀ ਇਹਨਾਂ ਨੂੰ, ਕਿਉਂਕਿ ਇਹ ਕੈਪਟਨ ਖੇਮੇ ਦੇ ਮੰਨੇ ਜਾਂਦੇ ਆ, ਉਹਨਾਂ ਨੂੰ ਵੀ ਇਹਨਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾ ਸਕਦਾ। ਦੀਵਾਲੀ ਤੋਂ ਬਾਅਦ ਇਹ ਹੋ ਸਕਦਾ। ਮਹਿਲ ਦੇ ਅੰਦਰ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਹਾਲਾਤ ਪਰਖੇ ਜਾ ਰਹੇ ਆ ਕਿ ਕਿੱਧਰ ਨੂੰ ਜਾਂਦੇ ਨੇ, ਕਿਉਂਕਿ ਅਜੇ ਤੱਕ ਪਰਨੀਤ ਕੌਰ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਨਵੀਂ ਬਣੀ ਪਾਰਟੀ ਦੀ ਹਮਾਇਤ ਨਹੀਂ ਕੀਤੀ। ਜੇ ਪਰਨੀਤ ਕੌਰ ਹਮਾਇਤ ਕਰਦੇ ਆ ਤੇ ਇੱਕ ਕਿਸਮ ਦੇ ਨਾਲ ਕਾਂਗਰਸ ਦੇ ਵਾਸਤੇ, ਪੰਜਾਬ ਕਾਂਗਰਸ ਦੇ ਵਾਸਤੇ ਕੇਂਦਰ ਬਿੰਦੂ ਰਹੇ ਮੋਤੀ ਮਹਿਲ ਦਾ ਕਾਂਗਰਸ ਦੇ ਵਿੱਚੋਂ ਖਾਤਮਾ ਤੈਅ ਆ। ਜੇ ਉਹ ਨਹੀਂ ਵੀ ਕਰਦੇ ਤਾਂ ਇੰਨਾ ਕੁ ਜ਼ਰੂਰ ਹੈ ਕਿ ਥੋੜੀਆਂ ਸਰਗਰਮੀਆਂ ਕੁਝ ਸਮੇਂ ਦੇ ਵਾਸਤੇ ਰਹਿਣਗੀਆਂ। ਉਂਝ ਸਮਝਿਆ ਜਾ ਰਿਹਾ ਹੈ ਕਿ ਮੋਤੀ ਮਹਿਲ, ਨਿਊ ਮੋਤੀ ਮਹਿਲ, ਜਿਹੜੇ ਕਿ ਉੱਥੇ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਖੁਦ ਨੂੰ ਮਹਾਰਾਜਾ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਅਖਵਾ ਕੇ ਜ਼ਿਆਦਾ ਖੁਸ਼ ਹੁੰਦੇ ਆ, ਬਜਾਏ ਇਹਦੇ ਕਿ ਲੋਕਾਂ ਦੇ ਨੁਮਾਇੰਦੇ ਉਹ ਅਖਵਾਉਣ। ਉਹਦੀ ਜਿਹੜੀ ਤੂਤੀ ਬੋਲਦੀ ਰਹੀ ਆ ਲਗਭਗ 2000 ਤੋਂ, ਸਾਲ 2000 ਤੋਂ ਜਦੋਂ ਉਹ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਆਏ, ਉਹ ਤੂਤੀ ਅੱਗੋਂ ਲਗਭਗ ਖਤਮ ਹੋਣ ਜਾ ਰਹੀ ਹੈ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬੇਟੇ ਦੀ ਕੋਈ ਸ਼ਮੂਲੀਅਤ ਕਿਸੇ ਜਗ੍ਹਾ ਰਾਜਨੀਤਿਕ ਤੌਰ ਦੇ ਉੱਤੇ ਹੈ ਨਹੀਂ ਗੀ, ਤੇ ਉਹਨਾਂ ਦੀ ਬੇਟੀ ਤਿਆਰੀ ਜ਼ਰੂਰ ਕਰ ਰਹੀ ਹੈ। ਪਰ ਜੇ ਉਹ ਕਾਂਗਰਸ ਵੱਲੋਂ ਨਹੀਂ ਲੜਦੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਲੜਦੀ ਹੈ, ਤੇ ਸ਼ਾਇਦ ਹੋ ਸਕਦਾ ਉਹਨੂੰ ਸਫਲਤਾ ਹੁਣ ਨਾ ਮਿਲੇ। ਜੀ ਜੀ, ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਦੀਵਾਲੀ ਤੇ ਕਿਸਾਨਾਂ ਨੇ ਸ਼ਹੀਦ ਕਿਸਾਨਾਂ ਦੇ ਨਾਂ ਤੇ ਦੀਵਾ ਬਾਲਣ ਦੀ ਗੱਲ ਕੀਤੀ ਹੈ। ਬਿਲਕੁਲ ਜੀ, ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਇਹ ਕਿਹਾ ਕਿ ਕਿਸਾਨ ਇਹਨਾਂ ਮੋਰਚਿਆਂ ਦੇ ਉੱਤੇ ਦੀਵਾਲੀ ਮਨਾਉਣਗੇ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਅੰਦੋਲਨ ਦੇ ਵਿੱਚ ਸ਼ਾਮਲ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਜੀ ਕਿ ਉਹ ਸ਼ਹੀਦ ਹੋਏ ਕਿਸਾਨਾਂ ਦੇ ਨਾਂ ਤੇ ਦੀਵਾਲੀ ਦੇ ਮੌਕੇ ਦੇ ਉੱਤੇ ਦੀਵੇ ਜਗਾਉਣ। ਮੋਰਚੇ ਨੇ ਲੋਕਾਂ ਨੂੰ ਮੋਰਚਿਆਂ ਵਿੱਚ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ। ਡਾਕਟਰ ਦਰਸ਼ਨਪਾਲ ਜੋਗਿੰਦਰ ਸਿੰਘ ਅਗਰਾਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ, ਤੇ ਇਹ ਗੱਲ ਕਹੀ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਜਸ਼ਨ ਦਾ ਵੇਲਾ ਉਦੋਂ ਆਊਗਾ ਜਦੋਂ ਕਿਸਾਨ ਅੰਦੋਲਨ ਦੀਆਂ ਮੰਗਾਂ ਮੋਦੀ ਸਰਕਾਰ ਪੂਰੀਆਂ ਕਰੂਗੀ। ਇਹ ਕਿਹਾ ਗਿਆ ਕਿ ਸਰਕਾਰ ਦੇ ਅੜੀਅਲ ਰਵੱਈਏ ਕਰਕੇ ਹੁਣ ਤੱਕ 700 ਤੋਂ ਉੱਪਰ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਆ। ਇਹ ਕਿਹਾ ਗਿਆ ਕਿ ਦੁਨੀਆ ਭਰ ਦੇ ਵਿੱਚ ਰਹਿੰਦੇ ਲੋਕ ਜਦੋਂ ਦੀਵਾਲੀ ਦੇ ਮੌਕੇ ਦੇ ਉੱਤੇ ਦੀਵੇ ਜਗਾਉਣ ਤਾਂ ਇੱਕ ਦੀਵਾ ਇਹਨਾਂ ਕਿਸਾਨ ਸ਼ਹੀਦਾਂ ਦੇ ਵਾਸਤੇ ਲਾਇਆ ਜਾਵੇ ਜਿਹੜੇ ਕਿ ਇਸ ਮੋਰਚੇ ਦੇ ਦੌਰਾਨ ਸ਼ਹੀਦ ਹੋਏ। ਇਹ ਵੀ ਕਿਹਾ ਕਿ ਇੱਥੇ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹੋਈਆਂ ਨੇ ਜਿੱਥੇ ਉਹ ਵਹੀਕਲ ਦੀ ਲਪੇਟ ਦੇ ਵਿੱਚ ਆਏ, ਬਾਰ-ਬਾਰ ਅੱਗ ਲੱਗੀ ਉੱਥੇ ਟੈਂਟਾਂ ਨੂੰ, ਜਾਂ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ 26 ਜਨਵਰੀ ਦੇ ਮੌਕੇ ਦੇ ਉੱਤੇ ਇੱਕ ਨੌਜਵਾਨ ਉਹਦੀ ਮੌਤ ਹੋਈ। ਇਹਨਾਂ ਸਾਰਿਆਂ ਨੂੰ ਯਾਦ ਕਰਦਿਆਂ ਇਹ ਗੱਲ ਆਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਇਹਨਾਂ ਦੀ ਯਾਦ ਦੇ ਵਿੱਚ ਇੱਕ ਦੀਵਾ ਦੁਨੀਆ ਭਰ ਦੇ ਵਿੱਚ ਲਾਇਆ ਜਾਵੇ। ਜਿੱਥੇ ਵੀ ਤੁਸੀਂ ਦੀਵਾਲੀ ਮਨਾ ਰਹੇ ਹੋ, ਕਿਉਂਕਿ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਨੇ ਦੁਨੀਆ ਭਰ ਦੇ ਵਿੱਚ, ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਨੇ, ਜਿਹੜੇ ਸਿਰੜੀ ਲੋਕ ਨੇ, ਜਿਹੜੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਨੇ ਤੇ ਹੱਕਾਂ ਪ੍ਰਤੀ ਲੜਨ ਨੂੰ ਤਰਜੀਹ ਦਿੰਦੇ ਨੇ, ਉਹਨਾਂ ਲੋਕਾਂ ਦਾ ਜਿਉਂਦੇ ਰਹਿਣਾ ਬੜਾ
ਜ਼ਰੂਰੀ ਆ, ਉਹਨਾਂ ਲੋਕਾਂ ਦਾ ਸਰਗਰਮ ਰਹਿਣਾ ਬੜਾ ਜ਼ਰੂਰੀ ਆ, ਤਾਂ ਕਿ ਉਹ ਲੋਕ ਜਿਹੜੇ ਬੋਲ ਨਹੀਂ ਸਕਦੇ, ਡਰਦੇ ਨੇ, ਡਰ ਜਾਂਦੇ ਨੇ, ਡਰਾ ਲਏ ਜਾਂਦੇ ਨੇ, ਕਮਜ਼ੋਰ ਨੇ, ਉਹਨਾਂ ਦੀ ਆਵਾਜ਼ ਇਹ ਸੰਘਰਸ਼ ਕਰਦੇ ਲੋਕ ਬਣੇ ਰਹਿਣ। ਇਸ ਕਰਕੇ ਮੇਰੀ ਵੀ ਇਹ ਅਪੀਲ ਹੈ ਜੀ ਕਿ ਜਿੱਥੇ ਵੀ ਦੁਨੀਆ ਦੇ ਵਿੱਚ ਬੈਠੇ ਹੋ, ਇਹਨਾਂ ਦੇ ਵਾਸਤੇ ਇੱਕ ਘੱਟੋ ਘੱਟ ਦੀਵਾ ਜ਼ਰੂਰ ਲਾ ਦੇਣਾ ਜੀ, ਇਹਨਾਂ ਸ਼ਹੀਦਾਂ ਦੇ ਵਾਸਤੇ, ਤਾਂ ਕਿ ਸੰਘਰਸ਼ਸ਼ੀਲ ਲੋਕ ਜਿਹੜੇ ਉਹ ਲੋਕਾਂ ਨੂੰ ਜਾਗਰਤ ਕਰਦੇ ਰਹਿਣ ਕਿਸੇ ਨਾ ਕਿਸੇ ਰੂਪ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।